ਇਸੇ ਤਰ੍ਹਾਂ ਜੋ ਸਟੇਟ ਆਫ ਹਾਰਮੋਨ ਨੂੰ ਲੈ ਕੇ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਆਪਣਾ ਕੋਰਸ ਆ ਉਹਨੂੰ ਚੇਂਜ ਕੀਤਾ ਹੈਗਾ ਆ। ਇਹ ਕਿਸ ਤਰ੍ਹਾਂ ਜਿਹੜੀ ਜੰਗ ਚੱਲ ਰਹੀ ਆ, ਇਰਾਨ ਕਿਸ ਤਰ੍ਹਾਂ ਉਸ ਨੂੰ ਯੂਜ਼ ਕਰ ਰਿਹਾ ਹੈਗਾ। ਟਰੰਪ ਹੁਣੀ ਦੇ ਸੰਬੰਧ ਦੇ ਵਿੱਚ 48 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਹੁਣ ਇਹ ਕਹਿਣਾ ਵੀ 2 ਦਿਨਾਂ ਤੋਂ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਕਿਹਦੇ ਨਾਲ ਚੱਲ ਰਹੀ ਆ? ਇਰਾਨ ਵਾਲੇ ਕਹਿੰਦੇ ਸਾਡੇ ਨਾਲ ਨਹੀਂ ਚੱਲ ਰਹੀ। ਸੋ ਐਡ ਮਾਰਕੀ ਡੈਮੋਕ੍ਰੇਟ ਹੈਗੇ ਆ ਮੈਸਾਚੂਸੇਟਸ ਦੇ ਸੈਨੇਟਰ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਕੋਲ ਕੋਈ ਪਲਾਨ ਨਹੀਂ ਹੈਗੀ ਸਟੇਟ ਆਫ ਹਾਰਮਜ਼ ਨੂੰ ਖੋਲਣ ਦੀ, ਤੇ ਅਟੈਕ ਕਰਨ ਦੀ ਉਹ ਥ੍ਰੈਟ ਕਰ ਰਹੇ ਹੈਗੇ ਆ ਇਰਾਨ ਦੇ ਸਿਵਲ ਪਾਵਰ ਪਲਾਂਟਸ ਨੂੰ। ਕਹਿੰਦੇ ਵੀ ਦਿਸ ਵੁੱਡ ਬੀ ਏ ਵਾਰ ਕ੍ਰਾਈਮ। ਇਹ ਜੋ ਸੈਨੇਟਰ ਆ ਉਹ ਕਹਿ ਰਹੇ ਹੈਗੇ ਆ। ਤੇ ਕ੍ਰਿਸ ਮਰਫੀ ਡੈਮੋਕ੍ਰੇਟ ਕਨੈਟੀਕਟ ਤੋਂ ਆ, ਉਹਨਾਂ ਨੇ ਵੀ ਕਿਹਾ ਵੀ ਜੰਗ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਆਪਣਾ ਕੰਟਰੋਲ ਜਿਹੜਾ ਲਾਸ ਕਰ ਲਿਆ ਹੈਗਾ ਤੇ ਉਹ ਕਾਫੀ ਇਸ ਟਾਈਮ ਪੈਨਿਕ ਮੋਡ ਦੇ ਵਿੱਚ ਹੈਗੇ ਆ, ਕਿਉਂਕਿ ਬਾਹਰਲੇ ਜਿਹੜੇ ਹੋਰ ਮੁਲਕ ਆ ਉਹ ਕਿਸੇ ਤਰ੍ਹਾਂ ਜਿਹੜਾ ਸਾਥ ਨਹੀਂ ਦੇ ਰਹੇ ਹੈਗੇ। ਤੇ ਸੈਨੇਟਰ ਟੌਮ ਟਿਲਿਸ ਜੋ ਹੈਗੇ ਰਿਪਬਲਿਕਨ ਨਾਰਥ ਕੈਰੋਲੀਨਾ ਤੋਂ, ਉਹ ਕਹਿੰਦੇ ਵੀ ਤੁਸੀਂ ਇੱਕਦਮ ਕਿੱਦਾਂ ਹੁਣ ਜਿਹੜਾ ਆ ਬਾਹਰ ਨਿਕਲ ਸਕਦੇ ਹੈਗੇ ਆ, ਤੁਰ ਸਕਦੇ ਹੈਗੇ ਆ। ਉਹ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕਨਫਿਊਜ਼ਨ ਪੈਦਾ ਕਰ ਦਿੱਤਾ ਹੋਵੇ। ਟਰੰਪ ਉਹਨਾਂ ਦੇ ਟ੍ਰੈਜਰੀ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਕਲੀਅਰ ਕੀਤੀ ਸੀ ਵੀ ਈਵਨ ਦੋ ਗੈਸ ਪ੍ਰਾਈਸਿਸ ਚੜ ਰਹੀਆਂ ਹੈਗੀਆਂ ਤੇ ਅਸੀਂ ਬਹੁਤ ਸਾਰੀਆਂ ਸੈਂਕਸ਼ਨਸ ਲਿਫਟ ਕਰ ਰਹੇ ਹੈਗੇ ਆ, ਖਾਸ ਕਰਕੇ ਇਰਾਨੀਅਨ ਆਇਲ ਦੇ ਉੱਤੇ। ਦਹਾਕਿਆਂ ਬਾਅਦ ਕਹਿੰਦੇ ਕਰ ਰਹੇ, ਇਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਡਾਊਨ ਜਾਊਗੀਆਂ। ਸੋ ਹੁਣ ਲੋਕ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ, ਇੱਕ ਪਾਸੇ ਤਾਂ ਤੁਸੀਂ ਬੰਬਾਰਡ ਕਰ ਰਹੇ, ਦੂਜੇ ਪਾਸੇ ਉਹਨਾਂ ਦੇ ਜਿਹੜੇ ਸੈਂਕਸ਼ਨਸ ਲਾਈਆਂ ਉਹਨਾਂ ਨੂੰ ਵੀ ਚੱਕ ਰਹੇ ਹੈਗੇ ਆ। ਸੋ ਕਾਫੀ ਜਿਹੜਾ ਇਸ ਜੰਗ ਨੂੰ ਲੈ ਕੇ ਕਨਫਿਊਜ਼ਨ ਚੱਲ ਰਿਹਾ ਹੈਗਾ। ਇਰਾਨ ਦਾ ਆਫ ਕੋਰਸ ਬਹੁਤ ਨੁਕਸਾਨ ਹੋਇਆ ਹੈਗਾ, ਉਹਨਾਂ ਦੇ ਕਈ ਲੀਡਰ ਮਾਰੇ ਜਾ ਚੁੱਕੇ ਹੈਗੇ ਆ। ਤੇ ਇਜ਼ਰਾਈਲ ਵਾਲੇ ਉਧਰ ਲੈਬਨਾਨ ਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਕਰ ਰਹੇ ਹੈਗੇ ਆ। ਸੋ ਪਾਵਰ ਪਲਾਂਟਸ ਜੇ ਇਜ਼ਰਾਈਲ ਦੇ ਚਲੇ ਜਾਂਦੇ ਫਿਰ ਉਹਨਾਂ ਕੋਲ ਕੁਝ ਰਹਿਣਾ ਨਹੀਂ ਹੈ। ਸੋ ਹੋਪਫੁਲੀ ਇਸ ਕਰਕੇ ਵੀ ਉਹ ਗੱਲਬਾਤ ਜਿਹੜੀ ਕਰ ਰਹੇ ਹੁਣ, ਕਿਉਂਕਿ ਟਰੰਪ ਨਾਲ ਅਲਟੀਮੇਟਲੀ ਤਾਂ ਇਹ ਗੱਲ ਬਾਹਰ ਆਈ ਜਾਣੀ ਆ ਵੀ ਗੱਲ ਹੋ ਰਹੀ ਜਾਂ ਉਹੀ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਜਾਰੀ ਕਰ ਦਿੱਤੀ ਹੈਗੀ ਆ। ਸੋ ਦੋ ਮੁਲਕ ਜਿਹੜੇ ਆ ਬਹੁਤ ਇਫੈਕਟ ਹੋ ਰਹੇ ਆ। ਚਾਈਨਾ, ਕਿਉਂਕਿ ਚਾਈਨਾ ਦਾ 80-90% ਤੇਲ ਉੱਥੋਂ ਜਾਂਦਾ ਹੈਗਾ ਆ। ਜਾਪਾਨ ਦਾ ਕਹਿੰਦੇ 90% ਤੇਲ ਉੱਥੋਂ ਜਾਂਦਾ ਹੈਗਾ। ਸੋ ਜਾਪਾਨ ਦੀ ਲੀਡਰ ਤਾਂ ਪਿਛਲੇ ਹਫ਼ਤੇ ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਡਿਨਰ ਵੀ ਜਿਹੜਾ ਕੀਤਾ ਸੀ। ਬਿਲਕੁਲ। ਇਸੇ ਤਰ੍ਹਾਂ ਜੋ ਸਟੇਟ ਆਫ ਹਾਰਮੋਨ ਨੂੰ ਲੈ ਕੇ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜੋ ਆਪਣਾ ਕੋਰਸ ਆ ਉਹਨੂੰ ਚੇਂਜ ਕੀਤਾ ਹੈਗਾ ਆ। ਇਹ ਕਿਸ ਤਰ੍ਹਾਂ ਜਿਹੜੀ ਜੰਗ ਚੱਲ ਰਹੀ ਆ, ਇਰਾਨ ਕਿਸ ਤਰ੍ਹਾਂ ਉਸ ਨੂੰ ਯੂਜ਼ ਕਰ ਰਿਹਾ ਹੈਗਾ। ਟਰੰਪ ਹੁਣੀ ਦੇ ਸੰਬੰਧ ਦੇ ਵਿੱਚ 48 ਘੰਟੇ ਦੇ ਅਲਟੀਮੇਟਮ ਤੋਂ ਬਾਅਦ ਹੁਣ ਇਹ ਕਹਿਣਾ ਵੀ 2 ਦਿਨਾਂ ਤੋਂ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ, ਕਿਹਦੇ ਨਾਲ ਚੱਲ ਰਹੀ ਆ? ਇਰਾਨ ਵਾਲੇ ਕਹਿੰਦੇ ਸਾਡੇ ਨਾਲ ਨਹੀਂ ਚੱਲ ਰਹੀ। ਸੋ ਐਡ ਮਾਰਕੀ ਡੈਮੋਕ੍ਰੇਟ ਹੈਗੇ ਆ ਮੈਸਾਚੂਸੇਟਸ ਦੇ ਸੈਨੇਟਰ ਆ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਕੋਲ ਕੋਈ ਪਲਾਨ ਨਹੀਂ ਹੈਗੀ ਸਟੇਟ ਆਫ ਹਾਰਮਜ਼ ਨੂੰ ਖੋਲਣ ਦੀ, ਤੇ ਅਟੈਕ ਕਰਨ ਦੀ ਉਹ ਥ੍ਰੈਟ ਕਰ ਰਹੇ ਹੈਗੇ ਆ ਇਰਾਨ ਦੇ ਸਿਵਲ ਪਾਵਰ ਪਲਾਂਟਸ ਨੂੰ। ਕਹਿੰਦੇ ਵੀ ਦਿਸ ਵੁੱਡ ਬੀ ਏ ਵਾਰ ਕ੍ਰਾਈਮ। ਇਹ ਜੋ ਸੈਨੇਟਰ ਆ ਉਹ ਕਹਿ ਰਹੇ ਹੈਗੇ ਆ। ਤੇ ਕ੍ਰਿਸ ਮਰਫੀ ਡੈਮੋਕ੍ਰੇਟ ਕਨੈਟੀਕਟ ਤੋਂ ਆ, ਉਹਨਾਂ ਨੇ ਵੀ ਕਿਹਾ ਵੀ ਜੰਗ ਦੇ ਸੰਬੰਧ ਦੇ ਵਿੱਚ ਟਰੰਪ ਉਹਨਾਂ ਨੇ ਆਪਣਾ ਕੰਟਰੋਲ ਜਿਹੜਾ ਲਾਸ ਕਰ ਲਿਆ ਹੈਗਾ ਤੇ ਉਹ ਕਾਫੀ ਇਸ ਟਾਈਮ ਪੈਨਿਕ ਮੋਡ ਦੇ ਵਿੱਚ ਹੈਗੇ ਆ, ਕਿਉਂਕਿ ਬਾਹਰਲੇ ਜਿਹੜੇ ਹੋਰ ਮੁਲਕ ਆ ਉਹ ਕਿਸੇ ਤਰ੍ਹਾਂ ਜਿਹੜਾ ਸਾਥ ਨਹੀਂ ਦੇ ਰਹੇ ਹੈਗੇ। ਤੇ ਸੈਨੇਟਰ ਟੌਮ ਟਿਲਿਸ ਜੋ ਹੈਗੇ ਰਿਪਬਲਿਕਨ ਨਾਰਥ ਕੈਰੋਲੀਨਾ ਤੋਂ, ਉਹ ਕਹਿੰਦੇ ਵੀ ਤੁਸੀਂ ਇੱਕਦਮ ਕਿੱਦਾਂ ਹੁਣ ਜਿਹੜਾ ਆ ਬਾਹਰ ਨਿਕਲ ਸਕਦੇ ਹੈਗੇ ਆ, ਤੁਰ ਸਕਦੇ ਹੈਗੇ ਆ। ਉਹ ਤੋਂ ਬਾਅਦ ਜਦੋਂ ਤੁਸੀਂ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਜਿਹੜਾ ਕਨਫਿਊਜ਼ਨ ਪੈਦਾ ਕਰ ਦਿੱਤਾ ਹੋਵੇ। ਟਰੰਪ ਉਹਨਾਂ ਦੇ ਟ੍ਰੈਜਰੀ ਡਿਪਾਰਟਮੈਂਟ ਨੇ ਇਹ ਸਟੇਟਮੈਂਟ ਕਲੀਅਰ ਕੀਤੀ ਸੀ ਵੀ ਈਵਨ ਦੋ ਗੈਸ ਪ੍ਰਾਈਸਿਸ ਚੜ ਰਹੀਆਂ ਹੈਗੀਆਂ ਤੇ ਅਸੀਂ ਬਹੁਤ ਸਾਰੀਆਂ ਸੈਂਕਸ਼ਨਸ ਲਿਫਟ ਕਰ ਰਹੇ ਹੈਗੇ ਆ, ਖਾਸ ਕਰਕੇ ਇਰਾਨੀਅਨ ਆਇਲ ਦੇ ਉੱਤੇ। ਦਹਾਕਿਆਂ ਬਾਅਦ ਕਹਿੰਦੇ ਕਰ ਰਹੇ, ਇਹਦੇ ਨਾਲ ਜਿਹੜੀਆਂ ਪ੍ਰਾਈਸਿਸ ਆ ਡਾਊਨ ਜਾਊਗੀਆਂ। ਸੋ ਹੁਣ ਲੋਕ ਕਹਿੰਦੇ ਵੀ ਸਾਨੂੰ ਸਮਝ ਨਹੀਂ ਆ ਰਿਹਾ, ਇੱਕ ਪਾਸੇ ਤਾਂ ਤੁਸੀਂ ਬੰਬਾਰਡ ਕਰ ਰਹੇ, ਦੂਜੇ ਪਾਸੇ ਉਹਨਾਂ ਦੇ ਜਿਹੜੇ ਸੈਂਕਸ਼ਨਸ ਲਾਈਆਂ ਉਹਨਾਂ ਨੂੰ ਵੀ ਚੱਕ ਰਹੇ ਹੈਗੇ ਆ। ਸੋ ਕਾਫੀ ਜਿਹੜਾ ਇਸ ਜੰਗ ਨੂੰ ਲੈ ਕੇ ਕਨਫਿਊਜ਼ਨ ਚੱਲ ਰਿਹਾ ਹੈਗਾ। ਇਰਾਨ ਦਾ ਆਫ ਕੋਰਸ ਬਹੁਤ ਨੁਕਸਾਨ ਹੋਇਆ ਹੈਗਾ, ਉਹਨਾਂ ਦੇ ਕਈ ਲੀਡਰ ਮਾਰੇ ਜਾ ਚੁੱਕੇ ਹੈਗੇ ਆ। ਤੇ ਇਜ਼ਰਾਈਲ ਵਾਲੇ ਉਧਰ ਲੈਬਨਾਨ ਚ ਵੀ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਕਰ ਰਹੇ ਹੈਗੇ ਆ।
ਸੋ ਪਾਵਰ ਪਲਾਂਟਸ ਜੇ ਇਜ਼ਰਾਈਲ ਦੇ ਚਲੇ ਜਾਂਦੇ ਫਿਰ ਉਹਨਾਂ ਕੋਲ ਕੁਝ ਰਹਿਣਾ ਨਹੀਂ ਹੈ। ਸੋ ਹੋਪਫੁਲੀ ਇਸ ਕਰਕੇ ਵੀ ਉਹ ਗੱਲਬਾਤ ਜਿਹੜੀ ਕਰ ਰਹੇ ਹੋਣ, ਕਿਉਂਕਿ ਟਰੰਪ ਹੁਣ ਅਲਟੀਮੇਟਲੀ ਤਾਂ ਇਹ ਗੱਲ ਬਾਹਰ ਆਈ ਜਾਣੀ ਆ ਵੀ ਗੱਲ ਹੋ ਰਹੀ ਜਾਂ ਉਹੀ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਜਾਰੀ ਕਰ ਦਿੱਤੀ ਹੈਗੀ ਆ। ਸੋ ਦੋ ਮੁਲਕ ਜਿਹੜੇ ਆ ਬਹੁਤ ਅਫੈਕਟ ਹੋ ਰਹੇ ਆ। ਚਾਈਨਾ, ਕਿਉਂਕਿ ਚਾਈਨਾ ਦਾ 80-90% ਤੇਲ ਉੱਥੋਂ ਜਾਂਦਾ ਹੈਗਾ ਆ। ਜਾਪਾਨ ਦਾ ਕਹਿੰਦੇ 90% ਤੇਲ ਉੱਥੋਂ ਜਾਂਦਾ ਹੈਗਾ। ਸੋ ਜਾਪਾਨ ਦੀ ਲੀਡਰ ਤਾਂ ਪਿਛਲੇ ਹਫ਼ਤੇ ਇੱਥੇ ਆਏ ਹੋਏ ਸੀ ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਡਿਨਰ ਵੀ ਜਿਹੜਾ ਕੀਤਾ ਸੀ।